ਅਗਲੀ ਗੱਲ ਕਰੀਏ ਸ਼ਰਮਾ ਜੀ, ਦਿੱਲੀ ਵਾਲਾ ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ, ਕਿਉਂਕਿ ਧਿਰ ਸਿਆਸੀ ਜਿਹੜੀ ਆ ਇਹਦੇ ਵਿੱਚੋਂ ਆਪਣੀ ਕੋਈ ਰਾਜਨੀਤੀ ਵੀ ਕੱਢਣਾ ਚਾਹੁੰਦੀ ਹੈ ਜੀ? ਦੇਖੋ, ਪਹਿਲੀ ਗੱਲ ਤਾਂ ਇਸ ਦਾ ਸੱਦਾ ਕਾਕਰੋਚ ਜਨਤਾ ਪਾਰਟੀ ਦੇ ਬੈਨਰ ਹੇਠ ਦਿੱਤਾ ਗਿਆ। ਠੀਕ ਹੈ ਜੀ। ਹੁਣ ਉਹਨਾਂ ਨੇ ਕੋਈ ਜਥੇਬੰਦੀ ਨਹੀਂ ਬਣਾਈ ਸੀ, ਹੂੰ ਉਹਨਾਂ ਨੇ ਵੀ ਪਾਰਟੀ ਬਣਾਈ ਹੈ। ਕਾਕਰੋਚ ਜਨਤਾ ਪਾਰਟੀ ਨਾਂ ਰੱਖਿਆ ਉਹਦਾ। ਉਹ ਮੁੰਡਾ ਅਭਿਜੀਤ ਦੀਪਕੇ ਦਾ ਸੰਬੰਧ ਪੁਰਾਣਾ ਸਾਰੇ ਚਰਚਾ ਚ ਹੈ ਕਿ ਪੋਲੀਟੀਕਲ ਧਿਰਾਂ ਨਾਲ ਰਿਹਾ। ਸਹੀ ਹੈ ਜੀ, ਬਿਲਕੁਲ। ਹੁਣ ਉੱਥੋਂ ਉਹਨੂੰ ਜਾਗ ਲੱਗੀ ਹੈ, ਉੱਥੋਂ ਉਹਨੂੰ ਚੇਤਨਾ ਆਈ ਹੈ ਕਿ ਉੱਥੇ ਕਨੈਕਸ਼ਨ ਅਜੇ ਵੀ ਕਿਤੇ ਜੁੜਿਆ। ਸਹੀ ਹੈ। ਕਿਉਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਦੀ ਤਰੀਕ 'ਚ ਇਹ ਕਾਕਰੋਚ ਜਨਤਾ ਪਾਰਟੀ ਦਾ ਅੰਦੋਲਨ ਜਾਂ ਪ੍ਰਦਰਸ਼ਨ ਨਹੀਂ ਰਿਹਾ, ਜਾਂ ਉੱਥੇ ਜਿਹੜੇ ਅਭਿਜੀਤ ਦੀਪਕੇ ਜਾਂ ਉਹਦੀ ਟੀਮ ਅਗਵਾਈ ਕਰ ਰਹੀ ਹੈ ਉਹਨਾਂ ਦੇ ਹੱਥ ਵੱਸ ਨਹੀਂ ਰਿਹਾ। ਉਹਨਾਂ ਤੋਂ ਵੱਡਾ ਹੋ ਗਿਆ ਦੇਸ਼ ਭਰ 'ਚ, ਕਲਕੱਤਾ ਹੋਵੇ, ਭੋਪਾਲ ਹੋਵੇ, ਮੁੰਬਈ ਹੋਵੇ, ਲੁਧਿਆਣਾ ਹੋਵੇ, ਚੰਡੀਗੜ੍ਹ ਹੋਵੇ, ਹੈ ਨਾ, ਹਰ ਥਾਂ ਪ੍ਰਦਰਸ਼ਨ ਹੋ ਰਹੇ ਨੇ। ਸਹੀ ਹੈ। ਬੱਚੇ ਬਾਹਰ ਨਿਕਲੇ ਆਏ। ਜਿਹੜੇ ਬੱਚਿਆਂ ਨੀਟ ਦਾ ਪੇਪਰ ਨਹੀਂ ਦਿੱਤਾ ਉਹ ਵੀ ਸਵਾਲ ਕਰਦੇ ਨੇ ਕਿ ਸਾਡਾ ਭਵਿੱਖ ਅਗਲਾ ਕੀ ਹੋਊਗਾ ਜੀ ਫਿਰ। ਇਸ ਲਈ ਇਹ ਵੱਡਾ ਦਾਇਰਾ ਬਣਦਾ ਜਾ ਰਿਹਾ। ਪਰ ਅਭਿਜੀਤ ਦੀਪਕੇ ਅਮਰੀਕਾ ਤੋਂ ਆਉਂਦਾ ਹੈ ਤੇ ਇੱਥੇ ਆ ਕੇ ਇਸ ਤਰੀਕੇ ਨਾਲ ਸਾਹਮਣੇ ਆਉਂਦਾ ਹੈ। ਉਹਦਾ ਦੋਸਤ ਨਾਲ ਗੱਲ ਕਰ ਰਿਹਾ, ਕਹਿੰਦਾ ਵੀ ਅਸੀਂ ਜਦੋਂ ਪੜ੍ਹਾਈਆਂ ਕਰ ਰਹੇ ਸੀ, ਮੈਂ ਲੰਡਨ ਵਾਲੇ 'ਚ ਪੜ੍ਹ ਰਿਹਾ ਸੀ, ਅਮਰੀਕਾ ਪੜ੍ਹ ਰਿਹਾ ਸੀ, ਅਸੀਂ ਆਪਸ 'ਚ ਤਾਲਮੇਲ ਸੀ, ਅਸੀਂ ਉਹਨੂੰ ਪੁੱਛਦੇ ਸੀ ਕਿ ਨੌਕਰੀ ਦਾ ਕੀ ਕਰੀਏ, ਤੇ ਚਲੋ ਹੁਣ ਸਾਨੂੰ ਫੁੱਲ ਟਾਈਮ ਨੌਕਰੀ ਮਿਲ ਗਈ। ਕਹਿੰਦਾ ਅਭਿਜੀਤ ਵੀ ਨਾਲੇ ਖੜਾ, ਉੱਥੇ ਖੜੇ ਇੱਕ ਚੈਨਲ ਤੇ ਇੰਟਰਵਿਊ ਦਿੰਦਿਆਂ ਗੱਲ ਹੋ ਰਹੀ ਹੈ। ਠੀਕ ਹੈ। ਹੁਣ ਉਹ ਹਾਸੇ ਠੱਟੇ 'ਚ ਗੱਲ ਕਹਿ ਰਹੇ ਨੇ ਕਿ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਇਹਨੂੰ, ਕਿ ਹਾਂ ਇਹ ਨਵੀਂ ਨੌਕਰੀ ਤੇ ਨੇ। ਸਹੀ ਹੈ। ਦੂਜਾ, ਅਭਿਜੀਤ ਦੀਪਕੇ ਪ੍ਰਦਰਸ਼ਨ ਕਰਨ ਆਉਂਦਾ ਤੇ ਆਉਂਦੇ ਹੀ ਜੀ ਅੱਜ ਮੈਨੂੰ ਮੰਮੀ ਚੇਤੇ ਆ ਗਈ, ਮੈਂ ਚੱਲਿਆ, ਹੁਣ ਮੈਨੂੰ ਗਰਮੀ ਲੱਗਦੀ ਹੈ, ਮੈਨੂੰ ਗੱਡੀ 'ਚ ਬਿਠਾ ਦਿਓ। ਸਹੀ ਹੈ। ਹੁਣ ਜੀ ਸੋਨਮ ਵਾਂਗਚੁਕ ਜੀ ਨੂੰ ਚੱਕ ਲੈ ਗਈ ਪੁਲਿਸ, ਇਸ ਲਈ ਮੈਂ ਮਰਨ ਵਰਤ ਰੱਖਦਾ। ਦੂਏ ਦਿਨ ਮੈਂ ਮਰਨ ਵਰਤ ਤੋੜਤਾ, ਮੈਨੂੰ ਸੋਨਮ ਵਾਂਗਚੁਕ ਜੀ ਨੇ ਕਹਿਤਾ ਤੂੰ ਤੋੜ ਦੇ। ਸਹੀ ਹੈ। ਕੱਲ ਪੋਸਟ ਪਾਤੀ ਕਿ ਜੇ ਇੱਕ ਦਿਨ ਹੁਣ ਮੈਂ ਨਾ ਦਿਖਾਂ ਇੱਥੇ ਜੰਤਰ ਮੰਤਰ ਤਾਂ ਘਬਰਾਇਓ ਨਾ, ਮੈਨੂੰ ਬੁਖਾਰ ਚੜ ਗਿਆ, ਮੈਂ ਆਰਾਮ ਕਰਨ ਚੱਲਿਆ। ਅੱਛਾ, ਐ ਸੰਘਰਸ਼ ਲੜੇ ਇੱਕ ਦਿਨ ਲਈ ਗਾਇਬ ਨੇ ਜਨਾਬ, ਹੈ ਨਾ। ਹੁਣ ਇਹਦੇ ਮਾਇਨੇ ਕੀ ਰੱਖੀਏ ਜੀ, ਗਾਇਬ ਹੋਣ ਦੇ ਅਰਥ ਕੀ ਲਾਉਣਗੇ ਲੋਕ, ਦੱਸੋ ਮੈਨੂੰ। ਇੱਕ ਪਾਸੇ ਤਾਂ ਇਹਦੇ ਉੱਤੇ ਲੋਕ ਨਜ਼ਰਸਾਨੀ ਕਰ ਰਹੇ ਨੇ ਕਿ ਇਹਦੇ ਪਿੱਛੇ ਕੋਈ ਨਵੀਂ ਖਿਚੜੀ ਤਾਂ ਨਹੀਂ ਪੱਕ ਰਹੀ, ਕਿਉਂਕਿ ਸ਼ੰਕੇ ਸ਼ੋਭੇ ਪਹਿਲਾਂ ਪੈਦਾ ਹੋ ਰਹੇ ਨੇ। ਕਿਤੇ ਇਹ ਤਾਂ ਨਹੀਂਗਾ ਕਿ ਸਾਰੀਆਂ ਵਿਰੋਧੀਆਂ ਧਿਰਾਂ ਮੰਨਫੀ ਕਰਕੇ ਸਿਰਫ ਆਪਣੀ ਵਿਰੋਧੀ ਧਿਰ ਖੜੀ ਕਰ ਲਓ। ਉਧਰ ਅੰਨਾ ਹਜ਼ਾਰੇ ਜੀ ਬੈਠ ਕੇ ਮੌਨ ਵਰਤ ਤੇ ਮਹਾਰਾਸ਼ਟਰ ਦੇ ਵਿੱਚ, ਮੈਂ ਵੀ ਇਹਨਾਂ ਦੇ ਹੱਕ 'ਚ ਬੈਠਾ ਜੀ। ਚਲੋ, ਦੂਸਰੇ ਪਾਸੇ ਜਿਹੜੀ ਧਿਰ ਲਗਾਤਾਰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖਿਆ ਮੰਤਰੀ ਨੂੰ, ਉਹ ਕਿਹੜੀ ਰਾਜਨੀਤੀ ਕਰ ਰਹੀ ਆ? ਨਹੀਂ ਤਾਂ ਜੇ ਤੁਸੀਂ ਸੱਚੇ ਪੱਕੇ ਹੁੰਦੇ, ਤੁਸੀਂ ਪਹਿਲੇ ਦਿਨ ਕਹਿੰਦੇ ਕਿ ਮੰਤਰੀ ਦਾ ਅਸਤੀਫਾ ਨਹੀਂ, ਅਸੀਂ ਮੰਤਰੀ ਨੂੰ ਕੱਢ ਰਹੇ ਹਾਂ, ਜਾਂਚ ਬਾਅਦ ਚੋਂ ਹੋਊਗੀ, ਪੜਤਾਲ ਬਾਅਦ ਚੋਂ ਹੋਊਗੀ, ਕਾਰਵਾਈ ਬਾਅਦ ਚੋਂ ਹੋਊਗੀ, ਪਹਿਲਾਂ ਤੂੰ ਚੱਲ ਬਈ, ਜ਼ਿੰਮੇਵਾਰ ਤੂੰ ਹੈ, ਤੇਰਾ ਵਿਭਾਗ ਸੀਗਾ, ਜ਼ਿੰਮੇਵਾਰੀ ਕਬੂਲ ਕਰ। 24 ਲੱਖ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਸਹੀ ਹੈ। 1.32 ਲੱਖ ਕਰੋੜ ਦਾ ਮਸਲਾ ਹੈ ਜਿਹੜਾ ਖਰਚਿਆ ਮਾਪਿਆਂ ਨੇ, ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਤੇ ਤੁਸੀਂ ਪ੍ਰਧਾਨ ਮੰਤਰੀ ਜੀ ਸਾਹਮਣੇ ਆ ਕੇ ਉਸ ਗੱਲ ਲਈ ਨਿੰਦਾ ਵੀ ਨਹੀਂ ਕਰ ਪਾ ਰਹੇ, ਮਾਫੀ ਵੀ ਨਹੀਂ ਮੰਗ ਪਾ ਰਹੇ। ਜਿਹੜਾ ਹੁਣ ਤੁਸੀਂ ਰਾਜਨੀਤੀ ਨਹੀਂ ਕਰ ਰਹੇ ਤਾਂ ਹੋਰ ਕੀ ਕਰ ਰਹੇ ਹੋ? ਵਿਰੋਧੀ ਧਿਰ ਦੇ ਲੀਡਰ, ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟ ਜਿਨ੍ਹਾਂ ਨਾਲ ਤੁਸੀਂ ਸਦਨ 'ਚ ਬੈਠਦੇ ਹੋ, ਆਮੋ ਸਾਹਮਣੇ ਬੈਠਦੇ ਹੋ, ਜੀ ਜੀ, ਕੋਈ ਬਾਹਲਾ ਫਰਕ ਨਹੀਂਗਾ ਰੈਂਕ ਦੇ ਵਾਈਜ਼। ਸਹੀ ਹੈ। ਤੇ ਉਹ ਤੁਹਾਡੇ ਸਾਹਮਣੇ ਆ ਕੇ ਜੇ ਬੈਠਦੇ ਨੇ ਤੁਹਾਡੇ ਘਰ ਦੇ ਬੂਹੇ ਤੇ ਉਹਨਾਂ ਨੂੰ ਚੁਕਾਉਣ ਦੀ ਬਜਾਏ, ਪੁਲਿਸ ਬੁਲਾਉਣ ਦੀ ਬਜਾਏ, ਆਪਣੇ ਡਰਾਇੰਗ ਰੂਮ ਦਾ ਬੂਹਾ ਕਿਉਂ ਨਹੀਂ ਖੋਲਿਆ? ਸਹੀ ਹੈ। ਕਿ ਆਜੋ ਵੀ ਅੱਜ ਆਪਾਂ ਇੱਥੇ ਗੱਲ ਕਰ ਲੈਣੇ, ਜੇ ਉੱਥੇ ਨਹੀਂ ਹੁੰਦੀ, ਤੁਸੀਂ ਆ ਹੀ ਗਏ ਹੋ ਤਾਂ ਆਜੋ ਅੰਦਰ ਬਹਿ ਜਾਓ। ਇਹਦੇ ਨਾਲ ਵਿਰੋਧੀ ਧਿਰ ਸਾਰੀ ਕੱਚੀ ਪੈ ਜਾਂਦੀ। ਸਹੀ ਹੈ, ਬਿਲਕੁਲ। ਲੋਕਾਂ ਦੀਆਂ ਤਰੀਕਾ ਭਾਵਨਾਵਾਂ ਬਦਲ ਜਾਂਦੀਆਂ ਨਰਿੰਦਰ ਮੋਦੀ ਪ੍ਰਤੀ। ਪਰ ਨਹੀਂ, ਤੁਹਾਡੇ ਅੰਦਰ ਹੋਮੇ ਹੈ, ਤੁਹਾਡੇ ਅੰਦਰ ਹੰਕਾਰ ਹੈ, ਤੁਹਾਡੇ ਅੰਦਰ ਤਾਕਤ ਦਾ ਨਸ਼ਾ ਹੈ, ਤੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਵੀ ਅਸੀਂ ਮਸਲਾਂਗੇ, ਚੱਕ ਕੇ ਲੈ ਜਾਓ, ਧੂ ਕੇ ਲੈ ਜਾਓ, ਖਿੱਚ ਕੇ ਲੈ ਜਾਓ। ਦੂਸਰੇ ਪਾਸੇ ਵਿਰੋਧੀ ਧਿਰ ਇਸ ਮਸਲੇ ਦੀ ਬਜਾਏ ਰਾਮ ਮੰਦਿਰ ਔਰ ਅਮਰੀਕਾ ਡੀਲ ਵਾਲੇ ਮਸਲੇ ਤੇ ਸੰਸਦ 'ਚ ਜ਼ਿਆਦਾ ਗੱਲ ਕਰਨਾ ਚਾਹੁੰਦੀ ਸੀ। ਠੀਕ ਹੈ ਜੀ। ਉਹਨਾਂ ਦੇ ਏਜੰਡੇ ਤੇ ਮੁੱਖ ਤੌਰ ਤੇ ਮਸਲਾ ਨਹੀਂ ਸੀਗਾ ਨੀਟ ਪੇਪਰ ਵਾਲਾ ਜਾਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਾਲਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹਦੇ ਨਾਲ ਕਾਕਰੋਚ ਜਨਤਾ ਪਾਰਟੀ ਨਾਲ ਕਿਤੇ ਵੱਡੀ ਹੋ ਜਾਵੇ। ਪਰ ਜਦੋਂ 20 ਜੁਲਾਈ ਵਾਲਾ ਪ੍ਰਦਰਸ਼ਨ ਹੋਇਆ ਤੇ ਦੇਸ਼ ਭਰ 'ਚ ਚਰਚਾ ਤੁਰੀ, ਫਿਰ ਉਹਨਾਂ ਨੂੰ ਲੱਗਿਆ ਕਿ ਅਸੀਂ ਪਿੱਛੇ ਨਾ ਰਹਿ ਜਾਈਏ। ਜੀ ਸਹੀ ਹੈ। ਫਿਰ ਉਹਨਾਂ ਨੇ ਇਸ ਮੁੱਦੇ ਨੂੰ ਕੈਸ਼ ਕਰਨ ਦੇ ਲਈ ਜਦੋਜਹਿਦ ਸ਼ੁਰੂ ਕਰਤੀ। ਹੁਣ ਰਾਹੁਲ ਗਾਂਧੀ ਇਸ ਮੁੱਦੇ ਤੇ ਹੀ ਪਹਿਰੇਦਾਰੀ ਕਰ ਰਿਹਾ ਕਿ ਇਹ ਕਿਤੇ ਇਕੱਲਾ ਕਾਕਰੋਚ ਦੇ ਹੱਥ ਨਾ ਰਹਿ ਜਾਵੇ, ਅਸੀਂ ਇਹਨੂੰ ਟੇਕ ਓਵਰ ਕਰ ਲਈਏ, ਅਸੀਂ ਇਹਨੂੰ ਹਥਿਆ ਲਈਏ, ਅਸੀਂ ਇਹਦੇ ਵਿੱਚ
ਕੁਝ ਹਾਸਲ ਕਰ ਲਈਏ। ਸਹੀ ਹੁਣ ਉਹਦੀ ਇਹ ਨਜ਼ਰ। ਸੋ ਕੁੱਲ ਮਿਲਾ ਕੇ ਰਾਜਨੀਤਿਕ ਧਿਰਾਂ ਹਰ ਘਟਨਾਕ੍ਰਮ ਦੇ ਵਿੱਚ ਉਹਦਾ ਹੱਲ ਕੱਢਣ ਦੀ ਬਜਾਏ, ਸਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਏ, ਸਾਹਿਤਕ ਚਰਚਾ ਕਰਨ ਦੀ ਬਜਾਏ ਸਿਰਫ ਆਪਣੀ ਰਾਜਨੀਤੀ ਕਰ ਰਹੀਆਂ ਕਿ ਕਿਸੇ ਹਿੱਲੇ ਸਾਡੀ ਕਸ਼ਤੀ ਪਰ ਲੱਗ ਜਾਵੇ। ਕਿਸੇ ਨੂੰ ਜਵਾਕਾਂ ਦਾ ਭਵਿੱਖ ਦਾ ਫਿਕਰ ਨਹੀਂਗਾ, ਚਾਹੇ ਉਹ ਰਾਹੁਲ ਹੋਵੇ, ਚਾਹੇ ਮੋਦੀ ਹੋਵੇ, ਤੇ ਚਾਹੇ ਅਭਿਜੀਤ ਦੀਪਕੇ ਹੋਵੇ, ਸਭ ਇਹਦੇ ਚ ਰਾਜਨੀਤੀ ਕਰ ਰਹੇ। ਸਹੀ ਹੈ ਜੀ, ਬਿਲਕੁਲ।